किशनकोट सानू पढ़ाउण घल्लदे सी ते सानू चाचा जिहड़ा साडा छोटा सी ਉਹਨੇ ਸਾਨੂੰ ਲੈ ਕੇ ਜਾਣਾ। ਇਸ ਬੰਨੇ ਬਾਗ ਸੀ, ਇਹ ਕਿਸ਼ਨकोट ਸੀ, ਇੱਥੇ ਤਲਾਅ ਸੀਗਾ, ਇੱਥੇ ਇੱਕ ਸਕੂਲ ਸੀ ਹਿੰਦੂਆਂ ਸਿੱਖਾਂ ਦਾ। ਨੂਰਪੁਰ ਮਚਰਾਵਾਂ ਤੇ ਹਮਲਾ ਨਹੀਂ ਹੋਣ ਦੇਣਾ, ਇਹਨੂੰ ਪੁੱਛ ਕੇ ਤੁਰਦੇ ਸੀ। ਭੱਟੀਵਾਲ ਦਾ ਸੀ ਕਿਸ਼ਨਾ ਬਦਮਾਸ਼, ਉਹ ਹੀ ਬੜਾ ਤਕੜਾ ਸੀ। ਉਹ ਫਿਰ ਇਹ ਤੋਂ ਬਾਅਦ ਉਹ ਹੁੰਦਾ ਸੀ, ਉਹਨੇ ਕਿਹਾ ਨਾ ਬਈ ਇੱਥੇ ਮੇਰਾ ਮੈਂ ਰੋਟੀ ਪਾਣੀ ਖਾਧਾ ਮੁਸਲਮਾਨਾਂ ਦੇ ਘਰੋਂ, ਉਹ ਜਸਾ ਨਹੀਂ ਸੀ ਪੈਣ ਦਾ। ਉਹ ਰਾਤ ਪਿੰਡੋਂ ਤੁਰ ਕੇ ਕੋਠੀਆਂ ਤੇ ਬਟਾਲੇ ਆ ਗਏ। ਅਸੀਂ ਵੀ ਬੱਚੀਆਂ ਕੱਲੀਆਂ, ਘਰ ਦੀਆਂ ਕੱਲੀਆਂ ਬੱਚੇ ਆ। ਉਹਨਾਂ ਵਿੱਚ ਸਾਨੂੰ ਕਦੀ ਟਰੱਕਾਂ 'ਚ ਬਿਠਾਲ, ਗੋਲੀ ਚੱਲਦੀ ਸੀ ਮੀਂਹ ਵਰਗੂ, ਉਹ ਤਲਾਅ 'ਚ ਗੋਲੀ ਵੱਜਦੀਆਂ ਸੀ ਤੇ ਅਸੀਂ ਸੂ ਸੂ ਸੁਣਨ ਵਾਸਤੇ ਨਾ ਬੱਚੇ ਉੱਥੇ ਦੌੜ ਜਾਂਦੇ ਸੀ। हाँ जी, अस्सलाम वालेकुम जी। वालेकुम सलाम। की नाम है बाबा जी आपका? नाज़र हुसैन। अच्छा, ते किहड़ा पिंड सी अपना उधर चढ़दे पंजाब वाल? ਨੂਰਪੁਰ ਮਚਰਾ, मचरावा ते तहसील ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਗੁਰਦਾਸਪੁਰ। ਅੱਛਾ, ਤੇ ਇਹ ਮੈਨੂੰ ਦੱਸੋ ਕਿ ਉਹ ਜ਼ਿਲ੍ਹਾ ਗੁਰਦਾਸਪੁਰ ਦਾ ਜਿਹੜਾ ਇਹ ਪਿੰਡ ਸੀ, ਉਹ ਕਿਵੇਂ ਕੁ ਦਾ ਪਿੰਡ ਸੀ, ਕਿੱਡਾ ਕੁ ਸੀ ਪਿੰਡ? ਪਿੰਡ ਸਾਡਾ ਦਰਮਿਆਨਾ ਜਿਹਾ ਛੋਟਾ ਸੀਗਾ, ਰਕਬਾ ਉਹ 10-12 ਮਰਬੇ, ਸਾਰਾ ਮੁਸਲਮਾਨਾਂ ਦਾ ਸੀ, ਹੋਰ ਕੋਈ ਕੌਮ ਨਹੀਂ ਸੀ। ਕਿਸੇ ਹੋਰ ਮਜ਼ਹਬ ਦੇ? ਨੂਰਪੁਰ ਵੀ ਸਾਰਾ ਮੁਸਲਮਾਨਾਂ ਦਾ ਸੀ। ਇਹ ਆਬਾਦੀਆਂ ਦੋ ਸੀ, ਸਹੀ, ਵਿੱਚੋਂ ਦੀ ਸੜਕ ਲੰਘਦੀ ਸੀ ਕੱਚੀ ਹਰੀਲੇ ਸ਼ਹਿਰ ਨੂੰ, ਠੀਕ ਉਹ ਤੋਂ 2-3 ਮੀਲ ਹਰੀਲਾ ਸ਼ਹਿਰ ਸੀ। ਤੇ ਇਸ ਬੰਨੇ ਕੋਠੀ ਸੀ। ਕੋਠੀ ਕੀ ਸੀ ਉਹ? ਉਹ ਜਿਸ ਤਰ੍ਹਾਂ ਅਸੀਂ ਬੰਗਲੇ ਕਹਿੰਦੇ ਆ, ਹਾਂ, ਉਧਰ ਕੋਠੀਆਂ ਕਹਿੰਦੇ ਸੀ। ਕਿਹਦੀ ਸੀ ਉਹ, ਕੀ ਸੀ ਉਹ ਨਹਿਰ ਦੇ ਉੱਤੇ ਬੰਗਲਾ ਸੀ। ਨਹਿਰ ਦੇ ਉੱਤੇ? ਹਾਂ, ਜਿਹੜੀ ਨਹਿਰ ਗਾਂ ਜਾਂਦੀ ਸਾਨੂੰ ਸ਼ਮਾਈ ਨਹਿਰ ਪੈਂਦੀ ਸੀ। 6 ਮਹੀਨੇ ਪਾਣੀ ਆਉਣਾ, ਜਦੋਂ ਕਣਕਾਂ ਬੀਜੀਆਂ ਜਾਣੀਆਂ ਉਦੋਂ ਨਹਿਰ ਬੰਦ ਹੋ ਜਾਂਦੀ ਸੀ। ਠੀਕ ਹੈ। ਤੇ ਫਿਰ ਬਰਾਨੀ ਪੱਕਦੀ ਸੀ, ਬਾਰਿਸ਼ਾਂ ਬਹੁਤ ਹੁੰਦੀਆਂ ਸੀ, ਕਿਉਂਕਿ ਹਿਮਾਲਿਆ ਪਹਾੜ ਜਿਹੜਾ ਸੀ ਨਾ ਉਹ ਨਜ਼ਦੀਕ ਸੀ ਕਸ਼ਮੀਰ, ਜੰਮੂ ਕਸ਼ਮੀਰ, ਉੱਥੋਂ ਬਾਰਿਸ਼ਾਂ ਬਹੁਤ ਜ਼ਿਆਦਾ ਹੁੰਦੀਆਂ ਸੀ ਤੇ ਬਾਰਿਸ਼ ਨੇ ਕਣਕ ਪੱਕਦੀ ਸੀ। ਅੱਛਾ ਅੱਛਾ ਅੱਛਾ। ਤੇ ਇਹ ਜਿਹੜਾ ਤੁਹਾਡਾ ਜ਼ਿਲ੍ਹਾ ਸੀ ਗੁਰਦਾਸਪੁਰ, ਉਤੋਂ ਇਹ ਕਿੰਨੇ ਕੁ ਵਾਇਤ ਸੀ ਇਹ ਪਿੰਡ? ਸੁਣਿਆ ਵਾਂ ਵੀ ਗੁਰਦਾਸਪੁਰ ਉੱਥੋਂ 25-30 ਮੀਲ ਸੀ। 12 ਮੀਲ ਬਟਾਲਾ ਸੀ, ਠੀਕ ਹੈ, ਤਹਿਸੀਲ ਜਿਹੜੀ ਆ, ਤੇ ਉੱਥੋਂ ਗਾੜੀ ਗੁਰਦਾਸਪੁਰ ਸੀ। ਇਹਨਾਂ ਫੈਸਲਾਬਾਦ ਜਿਹੜਾ ਵਾਲਾ ਲਾ ਲਓ, ਆਹੋ, ਇੰਨਾ ਘਟਵਾ। ਹਾਂ। ਤੇ ਪਿੰਡ ਨੂੰ ਜਿਹੜਾ ਰਾਹ ਜਾਂ ਪਿੰਡ ਜਿਹੜੇ ਗਵਾਂਢੀ ਪਿੰਡ ਉਹ ਕਿਹੜੇ ਕਿਹੜੇ ਸੀ? ਰਾਹ ਕਿੱਦਾਂ ਲੱਗਦਾ ਸੀ ਇਹਨੂੰ? ਰਾਹ ਜਿਹੜੀ ਸੜਕ ਆਉਂਦੀ ਸੀ ਨਾ ਇੱਧਰੋਂ ਗੁਰਦਾਸਪੁਰੋਂ ਬਟਾਲਿਓਂ, ਠੀਕ ਹੈ, ਉਹ ਹਰੀਲੇ ਸ਼ਹਿਰ ਨੂੰ ਜਾਂਦੀ ਸੀ। ਠੀਕ ਹੈ। 3 ਕੁ ਮੀਲ ਹਰੀਲਾ ਸ਼ਹਿਰ ਸੀ, ਅੱਗੇ ਦਰਿਆ ਦੇ ਉੱਤੇ ਸੀ ਉਹ, ਹਾਂ, ਬਿਆਸਾ ਦਰਿਆ ਸੀ, ਅੱਜ ਨੂੰ ਸਤਲੁਜ ਕਹਿੰਦੇ ਆ। ਹਾਂ, ਠੀਕ ਹੈ, ਇਹ ਦਰਿਆ ਦੇ ਉੱਤੇ ਸੀ। ਠੀਕ ਹੈ। ਦਰਿਆ ਜਦੋਂ ਚੱਲਦਾ ਸੀ ਨਾ, ਪਾਣੀ ਬਹੁਤ ਜ਼ਿਆਦਾ ਸੀ, ਹਾਂ, ਉਹਦੀ ਗੜਗੱਦ ਜਿਹੜੀ ਸੀ ਉਹ ਪਿੰਡ ਵਿੱਚ ਸੁਣਦੀ ਹੁੰਦੀ ਸੀ। ਇੰਨੀ ਗੂੰਜ ਸੀ ਨਾ ਉਹਦੀ ਪਾਣੀ ਦੀ, ਤੇ ਉਹ ਉੱਥੇ ਸੁਣਦੀ ਸਭ ਕੁਛ। ਜਦੋਂ ਦਰਿਆ ਚੜ੍ਹਨਾ, ਉਹ ਫਿਰ ਕਹਿਣਾ ਵੀ ਦਰਿਆ ਚੜ੍ਹਿਆ, ਫਿਰ ਉਹਦੀਆਂ ਲੱਪਾਂ ਨਾਲ ਆਵਾਜ਼ ਪੈਦਾ ਹੁੰਦੀ ਸੀ। ਤੇ ਇਹ ਮੁਸਲਮਾਨਾਂ ਦਾ ਇਹ ਵਾਹਦ ਪਿੰਡ ਸੀ ਉਸ ਏਰੀਏ 'ਚ ਕਿ? ਇਹ ਮੁਸਲਮਾਨਾਂ ਦਾ ਨੂਰਪੁਰ ਮਚਰਾ ਜਿਹੜਾ, ਇਹਨਾਂ ਵਿੱਚ ਹੋਰ ਕੋਈ ਕੌਮ ਨਹੀਂ ਸੀ, ਸਿਰਫ ਇਹ ਦੋ ਪਿੰਡ ਮੁਸਲਮਾਨਾਂ ਦੇ ਸੀ। ਬਾਕੀਆਂ ਦੇ ਵਿੱਚ ਹੋਰ ਮਜ਼ਹਬ ਦੇ, ਬਾਕੀਆਂ ਦੇ ਹੋਰ ਮਜ਼ਹਬ ਸੀ। ਚੀਮੇ ਸੀ ਇਸ ਬੰਨੇ, ਠੀਕ ਹੈ, ਇਸ ਬੰਨੇ ਕਿਸ਼ਨਕੋਟ ਸੀ, ਖਜਾਲੇ ਦੇ ਵਿੱਚ ਹੈ ਸੀ, ਖਜਾਲੇ ਵਿੱਚ ਹੈ ਸੀ, ਠੀਕ ਹੈ। ਤੇ ਇਹ ਜਿਹੜੇ ਸੀ ਨਾ ਚੀਮੇ, ਇਹਨਾਂ ਥਾਣੀ ਸਾਨੂੰ ਸੂਆ ਆਉਂਦਾ ਸੀ ਜਿਹੜਾ ਸ਼ਮਾਈ ਪਾਣੀ ਦਿੰਦਾ ਸੀ। ਠੀਕ ਹੈ। ਤੇ ਪਿੰਡ ਦੇ ਵਿੱਚ ਕੰਮ ਸਾਰਾ ਵਾਈ ਬੀਜੀ ਦਾ ਹੀ ਸੀ ਲੋਕਾਂ ਦਾ? ਵਾਈ ਬੀਜੀ ਦਾ, ਠੀਕ ਹੈ। ਮਸਜਿਦ ਸੀ ਪਿੰਡ ਦੇ, ਤਕੀਆ ਸੀ, ਹਾਂ, ਤਕੀਏ ਦੇ ਨਾਲ ਮਸਜਿਦ ਸੀ ਮੁਸਲਮਾਨਾਂ ਦੀ। ਠੀਕ ਹੈ। ਹੋਰ ਤੇ ਹੈ ਹੀ ਕੋਈ ਮਜ਼ਹਬ ਦਾ ਨਹੀਂ ਸੀ। ਉਹ ਮਸਜਿਦ ਸਾਡੀ ਅਜੇ ਵੀ ਖੜੀ ਆ। ਆ ਪਿੱਛੇ ਜੇ ਸਿੱਖ ਆਏ ਸੀ ਨਾ,
ਉਹਦੇ ਨਾਲ ਇੰਟਰਵਿਊ ਹੋਇਆ, ਉਹ ਗੱਲਬਾਤ ਹੋਈ। ਉਹ ਕਹਿੰਦਾ ਤੁਹਾਡੀ ਮਸਜਿਦ ਬਿਲਕੁਲ ਅਮਨ ਅਮਾਨ ਆ। ਜਿਹੜੀਆਂ ਕਬਰਾਂ ਸੀ ਕੋਈ 1.5-2 ਮਰਬਿਆਂ 'ਚ, ਦੋਨਾਂ ਚੱਕਾਂ ਦੀਆਂ ਇਕੱਠੀਆਂ ਸੀ, ਨੂਰਪੁਰ ਮਚਰਾਵਾਂ ਦੀ। ਤੇ ਉਹ ਸਾਰੀਆਂ ਆਬਾਦ ਕਰ ਲਈਆਂ ਸੀ। ਉਹ ਜਿਹੜਾ ਚੇਅਰਮੈਨ ਆ ਨਾ ਉੱਥੇ ਦਾ, ਬੜਾ ਜਵਾਨ ਤਗੜਾ ਦੇਖਿਆ, 7 ਫੁੱਟ ਕੱਦ ਹੋਣਾ ਉਹਦਾ। ਉਹ ਕਹਿੰਦਾ ਜੀ ਬੜੀ ਕੋਸ਼ਿਸ਼ ਕੀਤੀ, ਮੈਂ ਤੁਹਾਡਾ ਖਰਚਾ ਵੀ ਸਾਰਾ ਭਰੂ ਤੇ ਮੇਰੇ ਨਾਲ ਆਓ। ਮੈਂ ਕਿਹਾ ਜਦੋਂ ਸਾਡਾ ਜਾਣੂ ਹੀ ਉੱਥੇ ਕੋਈ ਨਹੀਂ, ਕਈ ਤਾਂ ਸਾਰੇ 7-7 ਸਾਲ ਦੇ ਸੀ ਤੇ 7 ਸਾਲ ਉਮਰ ਸੀ ਤੁਹਾਡੀ? ਹਾਂ, ਆਪਣੇ ਘਰ ਦੀ ਪਛਾਣ ਸੀ, ਆਪਣੇ ਮਾਪਿਓ ਦੀ ਪਛਾਣ ਸੀ, ਚਾਚਿਆਂ ਦੀ ਪਛਾਣ ਸੀ। ਤੇ ਪਿੰਡੋਂ ਬਾਰ-ਬਾਰ ਉੱਥੇ ਰਿਵਾਜ ਸੀ ਵੀ ਪਚਕਾਏ ਪਿੰਡ ਵਾ, ਤੇ ਬਾਰ-ਬਾਰ ਪਿੰਡ ਦੇ ਸਾਰੇ ਹਵੇਲੀਆਂ 'ਚ ਮਾਲ ਡੰਗਰ ਬਹੁਤ ਰੱਖਦੇ ਸੀ। ਦਰਿਆ ਦਾ ਲਾਗਾ ਸੀ, ਮਾਲ 25-25, 30-30, 50-50 ਥਾਂ ਮਾਲ। ਉਹ ਜਾ ਕੇ ਚਰਾਂਦੇ ਚਰਨਾ ਤੇ ਸ਼ਾਮ ਨੂੰ ਉਹਨਾਂ ਵਾਪਸ ਆ ਜਾਣਾ, ਗਿੱਝਿਆ ਮਾਲ ਸੀ। ਤੇ ਆਪਣੇ ਟੱਬਰ 'ਚ ਕੌਣ ਸੀ? ਅੱਬਾ ਜੀ, ਚਾਚੇ, ਤਾਏ, ਕਿੰਨੇ ਕੁ ਜੀ ਸੀ ਆਪਣੇ ਘਰ 'ਚ? ਸਾਡੇ ਘਰ ਵਿੱਚ 5 ਸਾਡੇ ਚਾਚੇ ਸੀ, ਮੇਰਾ ਵਾਲਦ ਤੇ 4 ਦੂਏ, 5 ਭਰਾ। 5 ਭਰਾਵਾਂ ਦੀ ਸਾਡੀ ਵੱਡੇ ਦੋਵਾਂ ਦੀ ਔਲਾਦ ਸੀ। ਮੈਂ ਸੀ, ਆ ਮੇਥੋਂ ਵੱਡਾ ਜਿਹੜਾ ਗਿਆ ਵਾ ਇਹ ਸੀਗਾ। ਇੱਕ ਇਸ ਤੋਂ ਛੋਟਾ ਸਾਡਾ ਚਾਚਾ ਸੀ, ਉਹਦਾ ਇੱਕ ਬੱਚਾ ਤੇ ਇੱਕ ਬੱਚੀ। ਅਸੀਂ 4 ਬਾਕੀ ਦੇ ਵਿਆਹਣ ਵਾਲੇ ਸੀ, ਉਹ ਤੇ ਇੱਧਰ ਆਣ ਕੇ ਵਿਆਹੇ ਨੇ। ਅੱਛਾ। ਤੇ ਉਹ ਜਿਹੜੀ 5-7 ਸਾਲ ਉੱਥੇ ਤੁਸੀਂ ਕੱਢੇ ਹੈਗੇ ਨੇ ਆਪਣੇ ਉਸ ਥਾਂ ਤੇ, ਆਪਣੇ ਉਸ ਪਿੰਡ ਦੇ ਵਿੱਚ, ਉਹ 5-7 ਸਾਲ ਦੀ ਤੁਹਾਨੂੰ ਯਾਦ ਹੋਣਗੇ ਹੀ ਨਾ? ਹਾਂ। ਤੇ ਉਹ ਯਾਰ ਬੇਲੀਆਂ ਦੇ ਵੀ ਨਾਂ ਯਾਦ ਆ? ਯਾਰ ਬੇਲੀ ਸਾਰੇ ਮੁਸਲਮਾਨ ਹੀ ਸੀ ਆਪਣੇ। ਬੇਸ਼ੱਕ ਉਹ ਮੁਸਲਮਾਨ ਸੀ, ਲੇਕਿਨ ਘਰ ਦੇ ਕੁਣਬੇ ਜਿਹੜੇ ਸੀ ਨਾ, ਘਰ ਦੇ ਚਾਚੇ, ਉਹਨਾਂ ਦੀ ਸ਼ਨਾਖਤ ਸੀ। ਕਿਸ਼ਨਕੋਟ ਸਾਨੂੰ ਪੜ੍ਹਾਉਣ ਘੱਲਦੇ ਸੀ, 2 ਮੀਲ ਤੇ ਹੋਣਾ ਸਾਰਾ। ਠੀਕ ਹੈ। ਤੇ ਸਾਨੂੰ ਚਾਚਾ ਜਿਹੜਾ ਸਾਡਾ ਛੋਟਾ ਸੀ, ਮੇਰੇ ਵਾਲਦ ਤੋਂ ਛੋਟਾ, ਉਹਨੇ ਸਾਨੂੰ ਲੈ ਕੇ ਜਾਣਾ। ਇਸ ਬੰਨੇ ਬਾਗ ਸੀ, ਇਹ ਕਿਸ਼ਨਕੋਟ ਸੀ, ਇੱਥੇ ਤਲਾਅ ਸੀਗਾ, ਇੱਥੇ ਇੱਕ ਸਕੂਲ ਸੀ ਹਿੰਦੂਆਂ ਸਿੱਖਾਂ ਦਾ, ਉਹਦੇ ਵਿੱਚ ਦਾਖਲ ਕਰਵਾਏ। ਅਸੀਂ ਨਾਲ ਹੀ ਉਹਦੇ ਆਪਣੇ ਚਾਚੇ ਦੇ ਫਿਰ ਮੁੜੇ ਆਉਣਾ। ਤਾਂ ਉੱਥੋਂ ਆਣ ਕੇ ਆਪਣੀ ਹਵੇਲੀ ਤੇ ਘਰ ਬਸ। ਅੱਛਾ, ਪਿੰਡ ਦਾ ਜਿਹੜਾ ਹੁਲੀਆ ਹੈ ਜਾਂ ਪਿੰਡ ਦੀ ਜਿਹੜੀ ਉਹ ਟੋਟਲ ਥਾਂ ਹੈਗੀ ਸੀ, ਉਹਦਾ ਨਕਸ਼ਾ ਕੋਈ ਰੇਂਜ ਹੈਗਾ, ਕੋਈ ਬੋਰਡ ਹੈਗਾ ਸੀ ਪਿੰਡ 'ਚ? ਮਸਜਿਦ ਤੇ ਪਿੰਡ ਵਿੱਚ ਮਸਜਿਦ ਸੀ, ਇਸ ਚੌਕ ਦੇ ਵਿੱਚ ਗਲੀਆਂ ਛੋਟੀਆਂ ਸੀ, ਤੇ ਇਸ ਬੰਨੇ ਛੱਪੜ ਸੀ ਬੜਾ ਤਗੜਾ। ਅੱਛਾ। ਉਹ ਜਦੋਂ ਬਾਰਿਸ਼ਾਂ ਬਹੁਤੀਆਂ ਹੁੰਦੀਆਂ ਸੀ ਨਾ, ਉਹ ਫਿਰ ਛੱਪੜ ਭਰ ਕੇ ਤੇ ਫਿਰ ਪਾਣੀ ਬਾਹਰ ਅਗਲੇ ਚੱਕ ਨੂੰ ਚਲਾ ਜਾਂਦਾ ਸੀ। ਕੰਧਾਂ ਕੱਚੀਆਂ ਹੁੰਦੀਆਂ, ਢੱਟਦੀਆਂ ਨਹੀਂ ਸੀ, ਉਹ ਇੰਨੀ ਮਿੱਟੀ ਚੀਕ ਨਹੀਂ ਸੀ। ਤੇ ਉਹ ਫਿਰ ਪਾਣੀ ਪਿੰਡ ਦੇ ਵਿੱਚੋਂ ਦੀ ਗਾਂਹ ਚਲੇ ਜਾਣਾ, ਤੇ ਕੋਠੇ ਅਮਨਾ ਮਾਨ ਸਾਰੇ ਪਿੰਡ ਨੇ ਮਿੱਟੀ ਉਹ ਛੱਪੜ 'ਚੋਂ ਲਾਉਣੀ ਆ। ਕੱਚੇ ਕੋਠੇ ਹੁੰਦੇ ਸੀ, ਤੇ ਬਾਹਰ ਹਵੇਲੀਆਂ ਜਿਹੜੀਆਂ ਸੀ ਉਹ ਖੁੱਲ੍ਹੀਆਂ, ਉਹਦੇ ਵਿੱਚ ਮਾਲ ਹਰ ਬੰਦਾ ਰੱਖਦਾ ਸੀ। ਅੱਛਾ, ਅਸਲ ਗੱਲ ਆ ਲਾਉਂਦੇ ਆ ਕਿ ਜਿਹੜੀ ਅਸਲ ਕਹਾਣੀ ਹੈ ਹਿੰਦੁਸਤਾਨ ਤੇ ਪਾਕਿਸਤਾਨ ਦੇ ਲਹਿਦਾ ਹੋਣ ਦੀ, ਤੁਹਾਨੂੰ ਉਦੋਂ ਮਾੜੀ ਚੰਗੀ ਹੋਸ਼ ਵੀ ਹੈਗੀ ਸੀ। ਹਾਂ। ਤੇ ਜਿੱਥੇ ਮੁਸਲਮਾਨਾਂ ਦੀ ਅਕਸਰੀਅਤ ਵਾਲੇ ਘਰ ਸੀ ਨਾ, ਅਸੀਂ ਇਹ ਸੁਣਿਆ ਕਿ ਉਹ ਨਹੀਂ ਉੱਠੇ। ਉਹਨਾਂ ਨੇ ਕਿਹਾ ਕਿ ਹੋ ਹੀ ਨਹੀਂ ਸਕਦਾ ਕਿ ਪਹਿਲੇ ਮੰਨਦੇ ਨਹੀਂ ਸੀ। ਭਰਵਾਂ ਪਿੰਡ ਆ, ਡੰਗਰ ਆ, ਮਾਲ ਆ, ਘਰ ਆ, ਅਸੀਂ ਛੱਡ ਕੇ ਕਿਉਂ ਜਾਈਏ? ਤੁਹਾਡੇ ਨਾਲ ਕੀ ਸੀਨ ਹੋਇਆ ਕਿ 14 ਅਗਸਤ 1947 ਨੂੰ ਪਾਕਿਸਤਾਨ ਬਣਿਆ, ਤੁਸੀਂ ਕੋਈ ਡੇਟ ਯਾਦ ਆ ਕਦੋਂ ਤੁਸੀਂ ਉੱਠੇ ਆਪਣਾ ਪਿੰਡ ਛੱਡਿਆ? ਅਸੀਂ ਉੱਥੇ ਜਿਹੜਾ ਸਾਡੇ ਪੇਚੇ ਚੱਕ ਸੀ ਲਾਗੇ, ਉੱਥੇ ਦਾ ਗੰਗੂ ਬਦਮਾਸ਼ ਹੋਇਆ, ਸੁਣਿਆ ਹੀ ਆ। ਉਹਦਾ ਪਿਓ ਜਿਹੜਾ ਸੀ ਨਾ, ਉਹ ਸਿੱਖਾਂ ਨੇ ਵੱਢ ਕੇ ਤੇ ਝੋਟਿਆਂ ਮਗਰ ਪਾ ਕੇ ਸਾਰੇ ਪਿੰਡ ਦਾ ਫੇਰਾ ਦਵਾਇਆ। ਇਹ ਜਿਹੜਾ ਗੰਗੂ ਸੀ, ਇਹ ਫੌਜ ਵਿੱਚ ਸੀ, ਉਹਦਾ ਭਰਾ ਵੀ ਲੁਕਿਆ ਫਿਰੇ। ਉਹਨੇ ਆਖਿਆ ਵੀ ਤੇਰੀ ਫੌਜ ਨੂੰ ਅਸੀਂ ਕੀ ਕਰਨਾ। ਪਿਓ ਨੂੰ ਵੱਢ ਕੇ ਤੇ ਸਾਰੇ ਝੋਟਿਆਂ ਮਗਰ ਪਾ ਕੇ ਫੇਰਿਆ, ਤੇ ਮੈਂ ਲੁਕਿਆ ਫਿਰਦਾ, ਮੈਨੂੰ ਵੀ ਇਹਨਾਂ ਵੱਢ ਦੇਣਾ। ਸਿੱਖਾਂ ਦਾ ਸਾਰਾ ਚੱਕ ਸੀ। ਉਹ ਫਿਰ ਫੌਜ 'ਚੋਂ ਆਇਆ, ਅੰਗਰੇਜ਼ ਦਾ ਦੌਰ ਸੀ,
ਉਹਨੇ ਆਣ ਕੇ ਤੇ ਪਿੰਡ ਗਿਆ ਤੇ ਡਰਦਾ ਡਰਦਾ ਉਹ ਇਹਦੇ ਮਗਰ ਦੌੜੇ ਜਾ ਕੇ ਦਰਿਆ ਤੇ ਲੁੱਕ ਗਿਆ। ਬਿਆਸਾ ਦਰਿਆ ਬਹੁਤ ਤਕੜਾ ਦਰਿਆ ਸੀ। ਉੱਥੇ ਜਾ ਕੇ ਜਿਹੜੇ ਮਾਲ ਚਾਰਨ ਜਾਂਦੇ ਸੀ ਨਾ ਬੰਦੇ, ਉਹ ਰੋਟੀ ਲੈ ਜਾਣੀ ਤੇ ਉੱਥੇ ਉਹਨੇ ਪਾਣੀ ਦੇ ਲਾਗੇ ਇਹ ਆਪਣੀ ਪੂਜਾ ਪਾਜਾ ਕਰਦੇ ਆ, ਉਹ ਦਰਿਆ ਦੇ ਉੱਤੇ ਬੈਠਾ ਰੋਟੀ ਮਾਲ ਵਾਲਿਆਂ ਲੈ ਜਾਣੀ, ਉਹਨਾਂ ਰੋਟੀ ਰਾਟੀ ਖਾ ਕੇ ਤੇ ਉੱਥੇ ਆਪਣਾ ਵਕਤ ਪਾਸ ਕਰਦਾ ਰਿਹਾ। ਉੱਥੇ ਇਹਨੇ ਕੋਈ 3-4 ਮਹੀਨੇ ਕੱਢੇ। ਕੱਢ ਕੇ ਤੇ ਉਹ ਫਿਰ ਸੁਬਾਹ ਵੱਡੇ ਵੇਲੇ ਉੱਠ ਕੇ ਅਸੀਂ ਨਮਾਜ਼ ਪੜ੍ਹਦੇ ਆ ਨਾ, ਉਹ ਉੱਥੇ ਦਰਿਆ ਦੇ ਉੱਥੇ ਅੱਲਾ ਕਰਨ ਡਿਆ। ਇੱਕ ਬਜ਼ੁਰਗ ਜ਼ਾਹਰ ਹੋਇਆ, ਹਰੀ ਪੱਗ ਉਹਦੀ ਤੇ ਚਿੱਟਾ ਪਰਾਣਾ, ਉਹ ਲੰਘਿਆ ਤੇ ਇਹਨੇ ਦਿਆ ਸੀ ਅੱਲਾ ਕਰਨ ਤੇ ਇਹਨੇ ਉਹਦੇ ਪੈਰ ਫੜ ਲਏ। ਉਹਨੇ ਆਖਿਆ ਖਾਕੀ ਬੰਦੇ ਮੇਰੇ ਪੈਰ ਛੱਡ ਦੇ। ਉਹਨੇ ਆਖਿਆ ਮਰਿਆ ਤੇ ਮੈਂ ਅੱਗੇ ਹੀ ਆ, ਪੈਰ ਨਹੀਂ ਮੈਂ ਛੱਡਣੇ। ਬਥੇਰੇ ਤਕਰਾਰ ਹੋਏ। ਉਹਨੇ ਆਖਿਆ ਵੀ ਕਿਉਂ? ਆਖਣ ਲੱਗਾ ਵੀ ਤੂੰ ਚਾਹੁੰਦਾ ਕੀ ਆ? ਉਹਨੇ ਆਖਿਆ ਮੇਰਾ ਪਿਓ ਮਾਰ ਦਿੱਤਾ, ਮੇਰਾ ਭਰਾ ਵੀ ਲੁਕਿਆ ਫਿਰਦਾ, ਅਸੀਂ ਘਰੋਂ ਬੇਘਰ ਹੋ ਗਏ ਆ ਤੇ ਸਾਨੂੰ ਇਮਦਾਦ ਕਰ। ਉਹਨੇ ਆਖਿਆ ਤੂੰ ਚਾਹੁੰਦਾ ਕੀ? ਆਖਣ ਲੱਗਾ ਮੈਂ ਆਪਣੇ ਪਿਓ ਦਾ ਬਦਲਾ ਲੈਣਾ। ਉਹਨੇ ਫਿਰ ਥਾਪੀ ਦਿੱਤੀ। ਆਖਣ ਲੱਗਾ ਇੱਕ ਤੇ ਤੂੰ ਸਿੱਖ ਦੇ ਘਰੋਂ, ਹਿੰਦੂ ਦੇ ਘਰੋਂ ਰੋਟੀ ਨਹੀਂ ਖਾਣੀ, ਰੋਟੀ ਤੂੰ ਮੁਸਲਮਾਨਾਂ ਦੇ ਘਰੋਂ ਖਾਣੀ ਆ। ਤੇ ਜਾਂ ਤੈਨੂੰ ਨਾ ਪੁਲਿਸ ਹੀ ਕਹੇਗੀ, ਨਾ ਫੌਜ ਹੀ ਕੁਛ ਕਰੇਗੀ, ਕੁਛ ਨਹੀਂ। ਉਹਨੇ ਫਿਰ ਆਪਣੀ ਰਾਈਫਲ ਲਈ, ਉੱਥੇ ਲੁਕਾਈ ਸੀ ਟਿੱਬੇ ਦੇ ਵਿੱਚ, ਉਹ ਕੱਢ ਕੇ ਵਿੱਚ ਗਿਆ ਪਿੰਡ ਜਾ ਕੇ ਇਹਨੇ 4-5 ਸਿੱਖ ਜਿਹੜੇ ਪਿਓ ਦੇ ਕਾਤਲ ਸੀ ਉਹਨਾਂ ਨੂੰ ਮਾਰਿਆ। ਮਾਰ ਕੇ ਤੇ ਤਹਈਆ ਕਰ ਲਿਆ ਵੀ ਮੈਂ ਮੁਸਲਮਾਨਾਂ ਦੇ ਘਰੋਂ ਰੋਟੀ ਖਾਣੀ ਆ ਤੇ ਹੁੱਕਾ ਪਾਣੀ ਉਹਨਾਂ ਨਾਲ ਬੰਦ। ਇਹ ਫਿਰ ਮਾਰ ਕੇ ਪੁਲਿਸ ਇਹਨੂੰ ਪੈਂਦੀ ਸੀ ਤੇ ਪੁਲਿਸ ਇਹਦੇ ਕੋਲ ਡਰਦੀ ਸੀ। ਇਹਨੇ ਫਿਰ ਕਸਬ ਇਹ ਫੜਿਆ ਵੀ ਸੁਨਿਆਰਾ ਲੁੱਟਣਾ ਜਾਂ ਕੋਈ ਹਿੰਦੂ ਲੁੱਟਣਾ, ਲੁੱਟ ਕੇ ਦੇ ਗਰੀਬ ਮੁਸਲਮਾਨ ਕਿਸੇ ਦੀ ਬੱਚੀ ਦਾ ਵਿਆਹ ਵਾ ਉੱਥੇ 2000 ਦੇ ਦਿੱਤਾ, ਜਿਹੜਾ ਗਰੀਬ ਉਹਨੂੰ ਦੇ ਦੇਣਾ ਤੇ ਬਸ ਇਹ ਤਹਈਆ ਕਰ ਲਿਆ। ਇਹ ਗੰਗੂ ਇਹਦਾ ਨਾਮ ਸੀ। ਗੰਗੂ ਇਹਦਾ ਨਾਮ ਸੀ। ਹਾਂ, ਅਖਬਾਰ ਤੇ ਵੀ ਜਦੋਂ ਮਰਿਆ ਉਦੋਂ ਆਇਆ, ਮੈਂ ਉਹ ਅਖਬਾਰ ਸੰਭਾਲ ਕੇ ਰੱਖੀ ਸਮੁੰਦਰੀ। ਅੱਛਾ, ਤੇ ਇਹ ਜਦੋਂ ਆਪਣਾ ਪਿੰਡ ਦੇ ਵਿੱਚ ਗੱਲਬਾਤ ਹੋਈ ਹੈ ਮਰਨ ਦੀ, ਉਦੋਂ ਤੁਸੀਂ ਉਸੇ ਵੇਲੇ ਆਪਣਾ ਤੁਹਾਡੇ ਘਰ ਉੱਠ ਗਏ ਸੀ? ਨਹੀਂ, ਸਾਨੂੰ ਤੁਹਾਡੇ ਤਾਂ ਗੱਲ ਕਿੱਦਾਂ ਪਹੁੰਚੀ? ਸਾਨੂੰ ਗੰਗੂ ਨੇ ਉੱਠਣ ਨਹੀਂ ਦਿੱਤਾ। ਅੱਛਾ। ਉਹਨੇ ਕਿਹਾ ਮੈਂ ਰਖਵਾਲਾਂ ਤੁਹਾਡਾ। ਠੀਕ ਹੈ। ਤੇ ਰੋਟੀ ਇੱਥੋਂ ਖਾਂਦਾ ਸੀ, ਰਹਿੰਦਾ ਇੱਥੇ ਸੀ, ਪੁਲਿਸ ਉਹਦੇ ਮਗਰ ਪਈ ਫਿਰਦੀ ਸੀ। ਸਾਡਾ ਜਿਹੜਾ ਬਾਬਾ ਸੀ ਨਾ, ਦਾਦਾ, ਉਹਦਾ ਇਹ ਬੜਾ ਯਾਰ ਸੀ। ਰੋਟੀ ਆਣ ਕੇ ਉਹ ਖਾਣੀ, ਕੱਪੜੇ ਉੱਥੇ ਬਦਲਣੇ। ਉਹ ਹਲ ਵਾਉਣ ਡੇ ਤੇ ਪੁਲਿਸ ਪਈ, ਪੁਲਿਸ ਉਹਨੂੰ, ਉਹਨਾਂ ਬਾਬੇ ਨੂੰ ਇੰਨਾ ਕੁੱਟਿਆ ਨਾ ਕਿ ਬੇਹੋਸ਼ ਕਰ ਦਿੱਤਾ। ਉਹ ਗੰਗੂ ਪਹਿਲੇ ਇਹਨਾਂ ਕੋਲ ਹੁੱਕਾ ਪੀਂਦਾ ਸੀ। ਇੱਕ ਬੰਨੇ ਚਰੀਆਂ ਹੁੰਦੀਆਂ ਸੀ, ਨਿਰੀ ਜਵਾਰ ਮੱਕੀ, ਤੇ ਉਹ ਚਰੀ ਵਿੱਚ ਜਾ ਵੜਿਆ। ਉਹ ਪੁਲਿਸ ਨੇ ਇਹਨਾਂ ਹਾਲੀਆਂ ਨੂੰ ਢਾਹ ਲਿਆ, ਇਹਨੂੰ ਬਹੁਤ ਮਾਰਿਆ। ਇਹ ਫਿਰ ਮੰਜੀ ਤੇ ਪਾ ਕੇ ਲੈ ਆਂਦਾ। ਉਦੋਂ ਹਸਪਤਾਲਾਂ ਦਾ ਤਾਂ ਪਤਾ ਹੀ ਨਹੀਂ ਸੀ, ਡਾਕਖਾਨਾ ਕਹਿੰਦੇ ਹੁੰਦੇ ਹਸਪਤਾਲ ਨੂੰ। ਉਹ ਪਿੰਡ ਲਿਆਂਦਾ ਤੇ ਗੰਗੂ ਨੂੰ ਜਦੋਂ ਪਤਾ ਲੱਗਾ, ਗੰਗੂ ਆਇਆ, ਕਹਿਣ ਲੱਗਾ ਹਕੀਮਾ ਸੁਣਾ। ਆਖਣ ਲੱਗਾ ਬਾਅਦ ਤੇ ਮੈਂ ਗਿਆ। ਕਹਿੰਦਾ ਘਿਓ ਦੁੱਧ ਖਾ। ਆਖੇ ਆ ਰੋਟੀ ਖਾ ਲਾ। ਕਹਿੰਦਾ ਰੋਟੀ ਖਾਣੀ, ਤੇਰਾ ਬਦਲਾ ਲੈ ਕੇ। ਉਹ ਫਿਰ ਚਲਾ ਗਿਆ ਥਾਣੇ, ਰੀਲਾ ਸ਼ਹਿਰ ਥਾਣਾ ਨਾਲ 2 ਮੀਲ ਤੇ ਫਰਕ ਸੀ, ਬੰਨੇ ਨਾਲ ਬੰਨਾ ਲੱਗਦਾ ਸੀ। ਉੱਥੇ ਜਾ ਗੇਟ ਵਾਲ ਨੂੰ ਕਹਿਣ ਲੱਗਾ ਮੈਨੂੰ ਗਾਂਹ ਲੰਘਣ ਦੇ। ਉਹ ਕਹਿਣ ਲੱਗਾ ਨਹੀਂ, ਆਰਡਰ ਨਹੀਂ, ਅੰਗਰੇਜ਼ ਦਾ ਦੌਰ ਸੀ। ਉਹਨੇ ਆਖਿਆ ਨਹੀਂ ਮੈਂ ਜਾਣਾ, ਮੈਂ ਗੰਗਾ ਰਾਮ ਆ। ਉਹ ਗਿਆ, ਜਾ ਕੇ ਥਾਣੇਦਾਰ ਨੂੰ ਮਾਰੀ ਗੋਲੀ, ਨਿਬੇੜ ਕੇ ਪਰਾਂ ਮਾਰਿਆ। ਇੱਕ ਲਾਗੇ ਦੂਸਰਾ ਸੀ, ਉਹ 2 ਥਾਣੇਦਾਰ ਮਾਰੇ। ਉਹ ਜਿਹੜਾ ਗੇਟ ਕੀਪਰ ਸੀ ਉਹਨੂੰ ਵੀ ਆਉਂਦੇ ਵਾਲਾ ਹੱਥ 3 ਮਾਰ ਕੇ ਤੇ ਫਿਰ ਆ ਗਿਆ। ਆਣ ਕੇ ਪਿੰਡ ਘੋੜੀ ਤੋਂ ਉਤਰਿਆ, ਉਤਰ ਕੇ ਤੇ ਕਹਿਣ ਲੱਗਾ ਵੀ ਹਕੀਮਾ ਮੈਂ ਤੇ 3 ਮਾਰ ਆਇਆ
ਤੇਰਾ ਸਿਲਾ ਮੈਂ ਲੈ ਆਇਆ, ਹੁਣ ਮੇਰੇ ਕੱਪੜੇ ਦਿਓ। ਫਿਰ ਨਹਾਤਾ, ਨਹਾ ਕੇ ਰੋਟੀ ਖਾਧੀ, ਖਾ ਕਰਨ ਗੱਲ ਹੁਣ ਉਹ ਫਿਰ ਪੁਲਿਸ ਤੇ ਉਹਨੂੰ ਫੜਦੀ ਨਹੀਂ ਸੀ, ਨਾ ਸੁਣ ਕੇ ਦੌੜ ਜਾਂਦੀ ਸੀ। ਸਾਨੂੰ ਰੋਕ ਛੜਿਆ ਉਹਨੇ, ਉਹ ਜਿਹੜੇ ਜੱਸਿਆਂ ਦਾ ਲੀਡਰ ਇਹ ਸੀ, ਜਿਹੜੇ ਜੱਸਾ, ਉਹ ਇਹਨੂੰ ਪੁੱਛ ਕੇ ਵੀ ਇਸ ਪਿੰਡ ਨੂੰ ਅੱਜ ਪੈਣਾ, ਅੱਜ ਇਸ ਪਿੰਡ ਨੂੰ ਪੈਣਾ। ਇਹ ਉਹਨਾਂ ਨੂੰ ਕਹਿੰਦਾ ਨਹੀਂ ਵੀ ਮਚਰਾਵਾਂ ਨੂੰ ਨਹੀਂ ਪੈਣਾ, ਨੂਰਪੁਰ ਮਚਰਾਵਾਂ ਤੇ ਹਮਲਾ ਨਹੀਂ ਹੋਣ ਦੇਣਾ। ਇਹਨੂੰ ਪੁੱਛ ਕੇ ਤੁਰਦੇ ਸੀ। ਭੱਟੀਵਾਲ ਦਾ ਸੀ ਕਿਸ਼ਨਾ ਬਦਮਾਸ਼, ਉਹ ਵੀ ਬੜਾ ਤਕੜਾ ਸੀ। ਉਹ ਫਿਰ ਇਹ ਤੋਂ ਬਾਅਦ ਉਹ ਹੁੰਦਾ ਸੀ, ਉਹਨੇ ਆਖਿਆ ਨਾ ਬਈ ਇੱਥੇ ਮੇਰਾ, ਮੈਂ ਰੋਟੀ ਪਾਣੀ ਖਾਧਾ ਮੁਸਲਮਾਨਾਂ ਦੇ ਘਰੋਂ, ਤੇ ਮੈਂ ਸਿੱਖ ਪੁਣਾ ਛੱਡਿਆ, ਤੇ ਮੈਂ ਤੇ ਬਚਿਆ ਹੀ ਹੈ ਨਾ ਸਿਰ ਤੇ ਫਿਰਨਾ। ਉਹ ਜੱਸਾ ਨਹੀਂ ਸੀ ਪੈਣ ਦਾ। ਫਿਰ ਜਦੋਂ ਅਖੀਰ ਹੋ ਗਈ ਆ, ਪਹਿਲੇ ਸੀ ਨਾ ਭਈ ਇਹ ਜਿਹੜੇ 4 ਜ਼ਿਲ੍ਹੇ ਆ ਇਹ ਪਾਕਿਸਤਾਨ ਚ ਆ ਗਏ ਆ, ਤੇ ਇਹ ਫਿਰ ਕਾਇਦੇ ਆਜ਼ਮ ਸਰ ਸੈਦ ਅਹਿਮਦ ਖਾਨ, ਡਾਕਟਰ ਇਕਬਾਲ, ਇਹ ਜਿਹੜੇ 4-5 ਲੀਡਰ ਸੀ, ਇਹਨਾਂ ਨੇ ਆਖਿਆ ਵੀ ਉਹ ਲਾਰਡ ਮਿੰਟਨ ਜਿਹੜਾ ਸੀ ਨਾ, ਉਹਨੇ ਆਖਿਆ ਵੀ ਆ 5 ਜ਼ਿਲ੍ਹੇ ਤੁਹਾਡੇ ਆ ਤੇ ਮੈਨੂੰ ਵਜ਼ੀਰ ਰੱਖ ਲਓ। ਉਹਨੇ ਆਖਿਆ, ਇਹ ਡਾਕਟਰ ਇਕਬਾਲ ਕਹਿਣ ਲੱਗਾ ਮਗਰੋਂ ਬੜਾ ਲੱਥੀ ਆ, ਸਾਡੀ ਵੰਡ ਹੋ ਗਈ, ਸਭ ਕੁਝ ਹੋ ਗਿਆ, ਤਾਂ ਅਸੀਂ ਫਿਰ ਮੁਸੀਬਤ ਗੱਲ ਪਾ ਲਈਏ। ਕਾਇਦੇ ਆਜ਼ਮ ਕਹਿ ਰਿਹਾ ਫਿਰ ਰੱਖ ਲਵੋ, 6 ਮਹੀਨੇ ਬਾਅਦ ਇਹਨੂੰ ਕੱਢ ਦਿਆਂਗੇ। ਉਹ ਨਹੀਂ ਮੰਨੇ। ਅਖੀਰ ਮੁੜ ਕੇ ਇਹਨਾਂ ਨੇ ਉਹ ਨਹੀਂ ਰੱਖਿਆ। ਉਹਨੇ ਫਿਰ ਰਾਤ ਜਦੋਂ ਨਹੀਂ ਮੰਨੇ, ਉਹਨੇ ਜਿਹੜੇ 4-5 ਜ਼ਿਲ੍ਹੇ ਸੀ, ਇਹ ਮੁੜ ਕੇ ਹਿੰਦੁਸਤਾਨੀ ਦੇ ਬਾਰਡਰ ਪਰ ਨਾ ਬਣਨਾ ਸੀ। ਅੱਛਾ, ਉਹ ਤੁਹਾਨੂੰ ਵਾਂਗੂ ਨੇ ਤੇ ਨਹੀਂ ਉੱਠਣ ਦਿੱਤਾ ਪਿੰਡ ਨੂੰ? ਹਾਂ, ਫਿਰ ਸਾਨੂੰ ਉਠਾਲ ਕੇ ਤੇ ਕੋਠੀ ਘੱਲ ਦਿੱਤਾ ਪੂਰੇ ਪਿੰਡ ਨੂੰ। ਠੀਕ ਹੈ। ਉੱਥੇ ਗੱਡਿਆਂ ਦੇ ਨਹਿਰ ਜਾਂਦੀ ਸੀ ਛੋਟੀ ਜੀ, ਉਹਦੇ ਲਾਗੇ ਗੱਡੇ ਘਲਿਆਰ ਲਏ, ਤੇ ਉੱਥੇ ਹੀ ਰਾਤ ਦਿਨ ਰਹਿਣਾ। ਤੇ ਪੱਠੇ ਜਿਹੜੇ ਕੋ ਮਾਲ ਡੰਗਰ ਖੜੇ ਸੀ, ਜਿਹੜੇ ਕੋ ਬੰਦਿਆਂ ਵਾਲੇ ਸੀ, ਉਹ ਆਪਣੀਆਂ ਮੱਝਾਂ ਨਾਲ ਲੈ ਗਏ। ਉੱਥੇ ਜਾ ਕੇ ਤੇ ਆਪਣਾ ਚਾਹ ਪਾਣੀ ਵੀ ਕਰ ਲੈਣਾ। ਪੱਠੇ ਤੇ ਆਪਣੀ ਜ਼ਮੀਨ 'ਚੋਂ ਵੱਢ ਕੇ ਲੈ ਜਾਣੇ। ਤੇ ਇਹ ਫਿਰ ਜਦੋਂ ਗੰਗੂ ਦੀ ਵਾਹ ਕੋਈ ਨਹੀਂ, ਫਿਰ ਆਖਣ ਲੱਗੇ ਜੀ ਪਾਕਿਸਤਾਨੀ ਮਿਲਟਰੀ ਆ ਗਈ ਆ। ਉਹ ਸਾਨੂੰ ਬੱਚਿਆਂ ਨੂੰ ਤੇ ਮਾਵਾਂ ਨੂੰ, ਬੁੱਢੀਆਂ ਨੂੰ, ਬੁੱਢਿਆਂ ਨੂੰ, ਇਹਨਾਂ ਨੂੰ ਬਿਠਾ ਕੇ ਤੇ ਬਟਾਲੇ ਘੱਲ ਦਿੱਤਾ ਕੋਠੀ 'ਚੋਂ। ਸਿਰਫ ਬੰਦੇ ਰਹਿ ਗਏ ਗੱਡਿਆਂ ਤੇ, ਉਹ ਜਿਹੜੇ ਵਾਕਫੀਤ ਵਾਲੇ ਸੀ ਉਹਨਾਂ ਬਿਠਾਲ ਕੇ ਤੇ ਲਾਲਚ ਕਰ ਲਿਆ ਵੀ ਉੱਥੇ ਚਲੇ ਜਾਓ। ਬਟਾਲੇ ਦੇ ਬਾਹਰਲੇ ਬੰਨੇ, ਐਸ ਬੰਨੇ ਬਾਗ ਸੀ, ਇੱਥੇ ਤਲਾਅ ਸੀ, ਤੇ ਆਹ ਸੜਕ ਜਾਂਦੀ ਸੀ, ਤੇ ਲਾਗੇ ਟੋਏ ਟਾਏ, ਰੂੜੀਆਂ ਰਾੜੀਆਂ ਪਈਆਂ, ਸ਼ਹਿਰ ਦਾ ਗੰਦਾ ਕੂੜਾ ਸਾਰਾ ਉੱਥੇ ਸੁੱਟਦੇ ਸੀ। ਉੱਥੋਂ ਫਿਰ ਇਹਨਾਂ ਨੇ ਹਮਲਾ ਕੀਤਾ ਸਿੱਖਾਂ ਨੇ, ਤੇ ਮਿਲਟਰੀ ਡੋਗਰੇ ਸੀ, ਆਨੇ ਡੋਗਰਾ ਮਿਲਟਰੀ। ਉਹ ਰਾਈਫਲ ਉਹਨਾਂ ਨੂੰ ਉੱਚੀ ਹੁੰਦੀ ਸੀ, ਇੰਨੇ ਸੀ। ਉਹ ਫਿਰ ਇੱਥੇ ਇਹਨਾਂ ਨੇ ਮਿਲਟਰੀ ਪਈ ਨਾਲ ਸਿੱਖਾਂ ਨੂੰ ਰਲਾ ਕੇ, ਇਹਨਾਂ ਫਿਰ ਗੋਲੀ ਉੱਥੇ ਤਬਾਹੀ ਹੋਈ ਆ। 15 20 ਲਾਸ਼ਾਂ ਪਈਆਂ ਉੱਤੋਂ ਦੀ ਨਿਗਾਹ ਕੇ। ਅਸੀਂ ਉਹ ਟੋਇਆਂ 'ਚ ਬਿਠਾ ਲਿਆ ਸੀ ਸਾਨੂੰ। ਤੇ ਜਿਹੜੇ ਬੰਦੇ ਸਾਡੇ ਸੀ ਨਾ, ਸਰਬਰਾ ਚਾਚੇ ਜਾਂ ਭਰਾ ਜਾਂ ਵੱਡੇ, ਉਹ ਰਾਤ ਪਿੰਡੋਂ ਤੁਰ ਕੇ ਕੋਠੀਓਂ ਤੇ ਬਟਾਲੇ ਆ ਗਏ। ਅਸੀਂ ਵੀ ਬੱਚੀਆਂ ਕੱਲੀਆਂ, ਘਰ ਦੀਆਂ ਕੱਲੀਆਂ ਬੱਚੇ ਆ। ਉਹਨਾਂ ਫਿਰ ਸਾਨੂੰ ਕਦੀ ਟਰੱਕਾਂ 'ਚ ਬਿਠਾਲ, ਗੋਲੀ ਚੱਲਦੀ ਸੀ ਮੀਂਹ ਵਰਗੂ, ਉਹ ਤਲਾਅ 'ਚ ਗੋਲੀ ਵੱਜਦੀਆਂ ਸੀ, ਤੇ ਅਸੀਂ ਸੂ ਸੁਣਨ ਵਾਸਤੇ ਨਾ ਬੱਚੇ ਉੱਥੇ ਦੌੜ ਜਾਂਦੇ ਸੀ। ਉਹ ਫਿਰ ਸਾਨੂੰ ਫੜ ਕੇ ਤੇ ਫਿਰ ਟਰੱਕਾਂ 'ਚ ਬਿਠਾਲਦੇ ਸੀ। ਉਹ ਟਰੱਕਾਂ 'ਚ ਬਿਠਾ ਲਿਆ, ਉੱਧਰੋਂ ਫਿਰ ਗੋਲੀ ਫੇਰ ਸ਼ੁਰੂ ਹੋ ਗਈ। ਉਹਦਾ ਵੀ ਤਬਾਹੀਆਂ ਲਾਈਆਂ ਨਹੀਂ ਨਾ ਉੱਥੇ, ਪਤਾ ਨਹੀਂ ਕਿੰਨੇ ਕੁ ਬੰਦੇ ਮਰ ਗਏ ਆ। ਉਹ ਜਿਹੜੇ ਟੋਏ ਜਿਹੇ ਸੀ ਨਾ, ਉਹਦੇ ਵਿੱਚ ਲਾਸ਼ਾਂ ਹੀ ਲਾਸ਼ਾਂ ਪਈਆਂ। ਕਿਸੇ ਦੀ ਬਾਂਹ ਹੈ ਨਹੀਂ, ਕਿਸੇ ਦਾ ਸਾਹ ਆਉਂਦਾ, ਕਿਸੇ ਦਾ ਸਿਰ ਹੈ ਨਹੀਂ, ਕਿਸੇ ਦੀ ਲੱਤ ਹੈ ਨਹੀਂ। ਉੱਥੇ ਬਹੁਤ ਤਬਾਹੀ ਹੋਈ ਹੈ। ਤੁਹਾਡੇ ਪਿੰਡ ਦੇ ਕਿੰਨੇ ਕੁ ਲੋਕਾਂ ਦਾ ਨੁਕਸਾਨ ਹੋਇਆ? ਸਾਡੇ ਜਿਹੜਾ ਵਾਲਦ ਤੋਂ ਛੋਟਾ ਸੀ ਨਾ, ਚਾਚਾ ਸਾਡਾ, ਉਹ ਉੱਥੇ ਗੋਲੀ ਨਾਲ ਮਰਿਆ। ਸਾਡੇ ਦਾਦੇ ਦੇ ਗੋਲੀ ਲੱਗੀ, ਦਾਦੀ ਦੇ ਗੋਲੀ ਲੱਗੀ। ਦਾਦੀ ਨੂੰ ਫਿਰ ਸਾਡਾ ਜਿਹੜਾ ਵਾਲਦ ਸੀ, ਉਹ ਲਾਹੌਰ ਲੈ ਆਇਆ। ਉਹ ਗੌਰਮੈਂਟ ਦੀ ਉਹ ਜਿਹੜੇ ਡਾਲੇ ਜਿਹੇ ਸੀ, ਉਹਨਾਂ 'ਚ ਪਾ ਕੇ ਲਾਹੌਰ ਲੈ ਆਂਦਾ। ਉਹਨੇ ਇੱਥੇ ਆ ਕੇ ਦਮ ਦੇ ਦਿੱਤੇ। ਬਾਬੇ ਦੇ ਪਿੰਨੀ 'ਚ ਗੋਲੀ ਲੱਗੀ ਸੀ। ਉਹ ਕਹਿੰਦਾ ਮੈਂ ਹਸਪਤਾਲ ਨਹੀਂ ਜਾਣਾ, ਉੱਥੇ ਆਪਣੀਆਂ ਪੱਟੀਆਂ ਪੁੱਟੀਆਂ ਕਰਦੇ ਰਹਿਣਾ। ਤੇ ਉਹ
ਨਹੀਂ ਉਧਰ ਮਾਲ ਮੂਲ ਬੱਧਾ ਹੋਣਾ। ਅੱਛਾ, ਤੇ ਉਹ ਫਿਰ ਤੁਸੀਂ ਉਧਰੋਂ ਕਾਫਲੇ ਤੋਂ ਬਾਅਦ ਫਿਰ ਇੱਥੇ ਇਹ ਜਦੋਂ ਬਟਾਲੇ ਚਲੇ ਗਏ ਆ ਨਾ, ਅਮਨ ਹੋ ਗਿਆ, ਇੱਕ ਮੁਸਲਮਾਨ ਆਇਆ, ਆ ਹੁੱਕਾ ਉਹਨਾਂ ਫੜਾ ਦੇ, ਪੱਕੀ ਸੜਕ ਸੀ ਵਿਚਕਾਏ ਇੰਨਾ ਕੁ ਡੌਲਾ ਜਿਹਾ, ਉਹਦੇ ਉੱਤੇ ਤੁਰ ਕੇ ਬਟਾਲਿਓਂ ਅਸੀਂ ਕੋਈ 5-7 ਮੀਲ ਗਏ ਆ, ਉੱਥੇ ਰਾਤ ਪੈ ਗਈ ਆ। ਉੱਥੇ ਇੱਕ ਖੁੱਲੀ ਜਗ੍ਹਾ ਸੀ, ਉੱਥੇ ਬਿਠਾਲਤਾ ਤੇ ਐਨੇ ਚਣੇ ਸਾਨੂੰ ਇੱਕ ਗਲਾਸੀ ਜਿਹੀ ਸੀਗੀ, ਉਹ ਹਰ ਜੀ ਨੂੰ ਇੱਕ ਗਲਾਸੀ ਦੇਈ ਜਾਂਦੇ ਸੀ, ਉਹ ਅਸੀਂ ਪੀਂਦੇ ਸੀ ਤੇ ਉੱਥੇ ਰਾਤ ਕੱਟੀ। ਉਹਨੇ ਖੂਹਾਂ 'ਚੋਂ ਪਾਣੀ ਨਾ ਪੀਓ, ਉਹਨਾਂ ਵਿੱਚ ਜ਼ਹਿਰ ਪਾਤੀ ਸੀ ਤੇ ਉਹ ਫਿਰ ਪਾਣੀ ਮਸ਼ਕਾਂ ਨਾਲ ਉਹ ਫੌਜ ਜਿਹੜੀ ਸੀ ਉਹ ਲਿਆ ਕੇ ਤੇ ਪਾਣੀ ਦਿੰਦੇ ਸੀ। ਉੱਥੇ ਰਾਤ ਕੱਟੀ ਆ ਤੇ ਉੱਥੇ ਇੱਕ ਵਾਕਿਆ ਹੋਇਆ, ਉਹ ਡੋਗਰਾ ਸਿਪਾਹੀ ਵਿੱਚ ਸੀ ਨਾ ਤੇ ਮੁਸਲਮਾਨ ਵੀ ਵਿੱਚ। ਉਹ ਡੋਗਰੇ ਨੇ ਆਣ ਕੇ ਤੇ ਮੇਰੀ ਵਾਲਦਾ ਤੇ ਗਲ ਵਿੱਚ ਸੀ ਉਹ ਕੈਂਠਾ ਜਿਹਾ ਜਿਹੜਾ ਬੁੜੀਆਂ ਦਾ ਨਾਮ ਜਿਹਾ ਹੁੰਦਾ। ਉਹ ਕਹਿਣ ਲੱਗਾ ਮਾਈ ਆ ਲਾ ਦੇ। ਇਹ ਬੁੜੀਆਂ ਨੂੰ ਜ਼ੇਵਰ ਬੜਾ ਪਿਆਰਾ ਹੁੰਦਾ, ਅਸੀਂ ਉਦੋਂ ਐਨੇ ਸੀ ਐਸ ਮੁੰਡੇ ਤਰ੍ਹਾਂ। ਉਹ ਮਾਈ ਨਹੀਂ ਲਾ ਕੇ ਦਿੰਦੀ। ਬਾਬਾ ਸਾਡੇ ਨਾਲ ਸੀ, ਇਹਨੇ ਪੱਟੀ ਬੱਧੀ ਤੇ ਹੁੱਕਾ ਕੋਲ ਸੀ, ਜਵਾਨ ਬੜਾ ਸੀ, ਆਡਾ ਪੱਗੜ ਸੀ ਲਾਲ ਸੁਆ। ਉਹ ਜਦੋਂ ਹੱਥੀ ਪੈਣ ਲੱਗਾ ਉਹਨੇ ਕਿਹਾ ਕੁੜੀਏ ਲਾ ਦੇ। ਬਾਬੇ ਨੇ ਉਹ ਇਨਾਮ ਜਿਹਾ ਫੜ ਕੇ ਤੇ ਭੁੰਜੇ ਸੁੱਟਿਆ। ਅਸੀਂ ਉਹਦੇ ਮਣਕੇ ਚੁਗਣ ਲੱਗ ਗਏ, ਉਹ ਸੋਨੇ ਦੇ ਹੁੰਦੇ ਸੀ। ਉਹ ਅਸੀਂ ਮਣਕੇ ਚੁੱਕ ਕੇ ਮੈਂ ਸੂਲਾ ਅਲੀ ਅਹਿਮਦ ਗੁਲਾਮ ਹੁੰਦਾ ਤਾਮੰਦਾ ਤੋਤਾ ਅਸੀਂ ਚੁੱਕ ਆਪੋ ਆਪਣੀ ਜੇਬਾਂ 'ਚ ਪਾ ਲਏ। ਉਹ ਫਿਰ ਆਖਣ ਲੱਗੇ ਵੀ ਹੁਣ ਇੱਕ ਮੁੜ ਕੇ ਕਹਿਣ ਲੱਗਾ ਵੀ ਜਿਹੜੇ ਮਾਈ ਤੇਰੇ ਕੋਲ ਪੈਸੇ ਉਹ ਵੀ ਦੇ ਦੇ। ਬਾਬੇ ਨੇ ਕਿਹਾ ਕੁੜੀਏ ਦੇ ਦੇ, ਉਹ ਵੀ ਕੱਢ ਕੇ ਉਹਨੂੰ ਫੜਾਤੇ। ਉਹਨੇ ਉਹ ਜ਼ੇਵਰ ਵੀ ਲਾ ਲਿਆ, ਉਹ ਇਨਾਮ ਜਿਹਾ ਵੀ ਤੇ ਕੰਨਾਂ ਦੀਆਂ ਰੇਲਾਂ ਵੀ, ਪੈਸੇ ਵੀ ਲੈ ਲਏ। ਬਾਬੇ ਨੂੰ ਜੋ ਹੈ ਗੁੱਸਾ, ਕਹਿੰਦਾ ਮੇਰੇ 5 ਪੁੱਤ ਸ਼ੇਰਾਂ ਵਰਗੇ ਤੇ ਅੱਜ ਮੈਂ ਬੇਹੱਥਾ ਹੋ ਕੇ ਮਰਿਆ, ਤੇਰੀ ਧੀ ਦੀ ਲੰਨ ਤੈਨੂੰ ਨਹੀਂ ਛੱਡਣਾ। ਬਾਬੇ ਨੇ ਹੁੱਕਾ ਫੜਿਆ ਤੇ ਉਹਦੇ ਮਾਰਿਆ ਸਿਰ 'ਚ। ਉਹ ਹੁੱਕਾ ਉਹਦੇ ਵੱਜਾ, ਉਹ ਡਿੱਗ ਪਏ ਤੜਫ ਤੜਫ ਕੇ ਉਹ ਮਰ ਗਿਆ। ਇਹ ਬੁੜੀਆਂ ਵੀ ਰੋਣ ਲੱਗ ਗਈਆਂ, ਅਸੀਂ ਵੀ ਰੋਣ ਲੱਗ ਗਏ। ਬਾਬਾ ਵੀ ਰੋਈ ਜਾਵੇ ਵੀ ਹੁਣ ਇਹਨਾਂ ਸਾਨੂੰ ਛੱਡਣਾ ਨਹੀਂ। ਉਹਨੇ ਚਿਰ ਉਹ ਮੁਸਲਮਾਨ ਆ ਗਿਆ, ਕਹਿੰਦਾ ਬਾਬਾ ਤੂੰ ਕਿਉਂ ਰੋਣਾ? ਕਹਿੰਦਾ ਮੇਰੇ 5 ਪੁੱਤ ਸ਼ੇਰਾਂ ਵਰਗੇ, ਮੈਂ ਬੇਹੱਥਾ ਹੋ ਕੇ ਮਰ ਗਿਆ, ਆ ਮੇਰੇ ਕੋ ਮਰ ਗਿਆ। ਕਹਿਣ ਲੱਗਾ ਬਾਬਾ ਇੰਨੀ ਖਲਕਤ ਮਰ ਗਈ ਆ ਤੇ ਜੇ ਇਹ ਕੁੱਤਾ ਮਰ ਗਿਆ ਤੇ ਫੇਰ ਕਿਹੜੀ ਗੱਲ ਆ? ਕੱਢ ਆਪਣਾ ਜ਼ੇਵਰ। ਉਹਦੇ ਮਰੇ ਦੇ ਜੇਬ 'ਚੋਂ ਬਾਬੇ ਨੇ ਰੇਲਾਂ ਵੀ ਕੱਢੀਆਂ, ਉਹ ਇਨਾਮ ਵੀ ਕੱਢਿਆ, ਉਹ ਪੈਸੇ ਵੀ ਕੱਢੇ। ਕਹਿੰਦਾ ਤੁਸੀਂ ਫਾਰਮ ਬਦਲਾਉਣੇ ਆ, ਆਪਣਾ ਖੇਤ ਚੁੱਕੇ ਤੇ ਗਾਂਹ ਜਾਓ, ਕਿੱਲਾ ਗਾਂਹ ਹੋ ਕੇ ਬਹਿ ਜਾਓ। ਅਸੀਂ ਆਪੋ ਆਪਣੇ ਖੇਤ ਚੁੱਕੇ। ਬੰਦੇ ਸਿਆਣੇ ਤੇ ਸਾਡੇ ਨਾਲ ਨਾ ਇੱਕ ਬਾਬਾ, ਉੱਥੇ ਜਾ ਕੇ ਕਿੱਲਾ ਹਟ ਕੇ ਕਹਿੰਦਾ ਬਹਿ ਜਾਓ ਇੱਥੇ, ਇੰਨੀ ਖਲਕਤ ਮਰ ਗਈ ਦੀ, ਇਹ ਕੁੱਤਾ ਮਰ ਗਿਆ ਤੇ ਫੇਰ ਕਿਹੜੀ ਗੱਲ ਆ? ਅਸੀਂ ਉਹ ਉੱਥੇ ਬਹਿ ਗਏ, ਬਸ ਉਹ ਉੱਥੇ ਮਰਿਆ ਪਿਆ ਰਿਹਾ। ਉਹ ਸਾਡੇ ਪੈਸੇ ਵੀ ਲੱਭ ਗਏ, ਜ਼ੇਵਰ ਵੀ ਲੱਭ ਗਿਆ। ਫਿਰ ਉੱਥੋਂ ਤੋਰਿਆ, ਫਿਰ ਸਾਨੂੰ ਤੋਰ ਕੇ ਨਾ ਡੇਰੇ ਵਾਲੇ ਪੁਲ ਤੇ ਲਿਆਂਦਾ। ਅੱਛਾ, ਤੁਹਾਨੂੰ ਉਹ ਆਪਣੀ ਜਿਹੜੀ ਪਿੰਡ ਹੈਗਾ, ਉਸ ਪਿੰਡ ਦੀ ਤੁਹਾਨੂੰ ਯਾਦ ਵਗੈਰਾ ਆਉਂਦੀ ਹੈਗੀ ਆ? ਯਾਦ ਆਉਂਦੀ ਆ, ਪਰ ਹੁਣ ਸਾਨੂੰ ਵੀ ਇੰਨੀ ਪਛਾਣ ਸੀ ਨਾ ਆਪਣੇ ਚਾਚਿਆਂ ਦੀ ਤੇ ਮਾਈ ਦੀ ਤੇ ਪਿਓ ਦੀ, ਹਵੇਲੀ ਤੇ ਘਰ, ਇਹੋ ਸ਼ਨਾਖਤ ਸੀ, ਹੋਰ ਕੋਈ ਨਹੀਂ। ਉਹ ਖਾ ਗਿਆ ਹੁੰਦਾ ਨਹੀਂ, ਹੋਰ ਕਿਹਦੀ ਸ਼ਨਾਖਤ ਇੱਧਰ ਆਣ ਕੇ ਹੋਈ ਆ, ਉਧਰ ਕੋਈ ਨਹੀਂ ਸੀ।